SGPC ਵੱਲੋਂ ਕਰਵਾਇਆ ਗਿਆ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ। ਦਰਾਵਿੜ ਅਤੇ ਸਿੱਖਾਂ ਦੇ ਆਪਸੀ ਮਿਲਾਪ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਤਮਿਲ ਗੀਤ ਰਿਲੀਜ਼। ਸਮਾਣਾ ਵਿਖੇ ਚੱਲ ਰਹੇ ਟਾਵਰ ਮੋਰਚੇ ਤੇ ਪਹੁੰਚੇ ਹਰਿਆਣਾ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝਿੰਡਾ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਰਸੋਂ ਤੋਂ ਆਰੰਭ ਸੀ। ਅੱਜ ਉਸ ਦੇ ਸੰਪੂਰਨ ਭੋਗ ਪਏ ਨੇ ਪਰ ਭਾਈ ਸਾਹਿਬ ਭਾਈ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਜਿੱਥੇ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਦੇ ਵੱਲੋਂ ਮਨਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਦੀ ਯਾਦ ਵਿੱਚ ਗੁਰਮਤਿ ਮਰਿਆਦਾ ਅਨੁਸਾਰ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ, ਮੁਲਾਜ਼ਮ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਗੜਗਾਜ ਨੇ ਕਿਹਾ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੇ ਸਿੱਖ ਸਿਧਾਂਤਾਂ ਅਤੇ ਪੰਥਕ ਅਸੂਲਾਂ ਦੀ ਰੱਖਿਆ ਕਰਦੇ ਹੋਏ 1993 ਵਿੱਚ ਅੱਤ ਦੇ ਜ਼ੁਲਮ ਸਹਿੰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦਾ ਦਰਦਨਾਕ ਅਧਿਆਇ ਹੈ ਕਿ ਜਿਨ੍ਹਾਂ ਨੇ ਇਸ ਨਿਰਦੋਸ਼ ਸ਼ਹੀਦ ਤੇ ਜ਼ੁਲਮ ਕੀਤਾ ਉਹ ਅਜੇ ਤੱਕ ਕਾਨੂੰਨੀ ਸਜ਼ਾ ਤੋਂ ਬਚੇ ਹੋਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਭੁੱਲਦੀ ਨਹੀਂ। ਸ਼ਹੀਦਾਂ ਦੀ ਯਾਦ ਸਿਰਫ ਇਤਿਹਾਸ ਨਹੀਂ ਸਗੋਂ ਕੌਮ ਲਈ ਰਹਿਨੁਮਾਈ ਦਾ ਸਰੋਤ ਹੈ, ਜੋ ਸਾਨੂੰ ਸੱਚ ਅਤੇ ਇਨਸਾਫ ਦੇ ਪੱਖ ਵਿੱਚ ਖੜੇ ਰਹਿਣ ਦੀ ਤਾਕਤ ਦਿੰਦੀ ਹੈ। ਇਸ ਮੌਕੇ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਪਰਿਵਾਰ ਵੀ ਸਮਾਗਮ ਵਿੱਚ ਸ਼ਾਮਿਲ ਹੋਇਆ, ਜਿਨ੍ਹਾਂ ਦੇ ਨਾਲ ਉਹਨਾਂ ਦਾ ਪੋਤਰਾ ਵੀ ਹਾਜ਼ਰ ਸੀ। ਪਰਿਵਾਰ ਦੀ ਮੌਜੂਦਗੀ ਨੇ ਸਮਾਗਮ ਨੂੰ ਭਾਵੁਕ ਅਤੇ ਇਤਿਹਾਸਕ ਮਹੱਤਤਾ ਨਾਲ ਭਰਪੂਰ ਬਣਾ ਦਿੱਤਾ। ਜਿੱਥੇ ਇੱਕ ਪਾਸੇ ਸੰਗਤਾਂ ਨਵੇਂ ਸਾਲ ਦੇ ਆਗਮਨ ਨੂੰ ਖੁਸ਼ੀਆਂ ਨਾਲ ਮਨਾ ਰਹੀਆਂ ਹਨ, ਉੱਥੇ ਹੀ ਸਿੱਖ ਕੌਮ ਨੇ ਗੰਭੀਰਤਾ ਅਤੇ ਸ਼ਰਧਾ ਨਾਲ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਦਾ ਦਿਨ ਮਨਾਉਂਦਿਆਂ ਉਹਨਾਂ ਦੀ ਅਮਰ ਕੁਰਬਾਨੀ ਨੂੰ ਨਮਨ ਕੀਤਾ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਕਿ ਮੇਰੀ ਪੀਰੀ ਜਮਾਲ ਸ਼੍ਰੀ ਹਰਗੋਬਿੰਦ ਪਾਤਸ਼ਾਹ ਜੀ ਵੱਲੋਂ ਵਿਸਾਰਿਆ ਹੋਇਆ ਸਿੱਖ ਕੌਮ ਦਾ ਸਰਵਉੱਚ ਤਖਤ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਰਸੋਂ ਤੋਂ ਆਰੰਭ ਸੀ। ਅੱਜ ਉਸ ਦੇ ਸੰਪੂਰਨ ਭੋਗ ਪਏ ਨੇ ਪਰ ਭਾਈ ਸਾਹਿਬ ਭਾਈ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਜਿੱਥੇ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਦੇ ਵੱਲੋਂ ਮਨਾਇਆ ਗਿਆ। ਔਰ ਕਿਉਂਕਿ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਥੇਦਾਰ ਸਾਹਿਬ ਉਹਨਾਂ ਦੀ ਸ਼ਹਾਦਤ ਜਿਹੜੀ ਹੈ 1 ਜਨਵਰੀ 1993 ਨੂੰ ਹੋਈ। ਦਸੰਬਰ ਦੇ ਅਖੀਰਲੇ ਹਫ਼ਤੇ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਘਰ ਤੋਂ ਹੀ ਚੁੱਕਿਆ, ਬਹੁਤ ਜ਼ਿਆਦਾ ਤਸ਼ੱਦਦ ਤੇ ਜ਼ੁਲਮ ਕੀਤਾ ਤੇ ਉਸ ਵੇਲੇ ਦੀ ਜਿਹੜੀ ਕਾਂਗਰਸ ਦੀ ਇੱਥੇ ਬੇਅੰਤ ਸਿੰਘ ਦੀ ਹਕੂਮਤ ਸੀ ਪੰਜਾਬ ਦੇ ਵਿੱਚ, ਉਹਨਾਂ ਨੇ ਜਥੇਦਾਰ ਸਾਹਿਬ ਤੇ ਬਹੁਤ ਜ਼ਿਆਦਾ ਜ਼ੁਲਮ ਤੇ ਤਸ਼ੱਦਦ ਕਰਦਿਆਂ ਉਹਨਾਂ ਨੂੰ ਸ਼ਹੀਦ ਕੀਤਾ। ਭਾਵੇਂ ਕਿ ਕਹਾਣੀ ਇਹ ਵੀ ਬਣਾਈ ਗਈ ਸਰਕਾਰ ਦੇ ਵੱਲੋਂ ਕਿ ਉਹ ਹਿਰਾਸਤ ਵਿੱਚ ਨਹੀਂ ਹਨ, ਪਰ ਜਿਹੜੇ ਮੌਕੇ ਦੇ ਜਿਨ੍ਹਾਂ ਨੇ ਜ਼ੁਲਮ ਤਸ਼ੱਦਦ ਵੇਖਿਆ ਉਹਦੇ ਵਿੱਚ ਨਾਨਕਸਰ ਵਾਲੇ ਮਹਾਂਪੁਰਸ਼ ਸੰਤ ਬਾਬਾ ਕਾਲਾ ਸਿੰਘ ਜੀ ਅਤੇ ਹੋਰ ਜਿਨ੍ਹਾਂ ਨੇ ਉਸ ਵੇਲੇ ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦੇ ਦਰਸ਼ਨ ਕੀਤੇ ਕਿ ਉਹਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਸੀ। ਪਰ ਇਹਦੇ ਵਿੱਚ ਦੇਖੋ ਕਿ ਜਿਨ੍ਹਾਂ ਨੇ ਤਸ਼ੱਦਦ ਕੀਤਾ, ਜਿਨ੍ਹਾਂ ਨੇ ਸ਼ਹੀਦ ਕੀਤਾ, ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਨੇ ਅਜੇ ਤੱਕ ਨਹੀਂ ਮਿਲੀਆਂ। ਤਾਂ ਕੌਮ ਜਿਹੜੀ ਹੈ, ਕੌਮ ਬੜੇ ਚਿਰਾਂ ਤੋਂ ਇਹ ਚਾਹੁੰਦੀ ਹੈ ਕਿ ਜਦੋਂ ਆਪਾਂ ਕਹਿੰਦੇ ਹਾਂ ਵੀ ਇੱਥੇ ਡੈਮੋਕ੍ਰੇਸੀ ਹੈ ਤੇ ਇੱਥੇ ਜਿਹੜਾ ਵੀ ਜ਼ੁਲਮ ਤੇ ਤਸ਼ੱਦਦ ਕਰਨ ਵਾਲਾ ਹੈ, ਨਿਆਂ ਸਾਰਿਆਂ ਲਈ ਇੱਕੋ ਜਿਹਾ ਹੈ, ਤਾਂ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦੇ ਕਾਤਲਾਂ ਨੂੰ ਵੀ ਜਿਹੜੀ ਸਜ਼ਾ ਹੈ ਉਹ ਮਿਲਣੀ ਚਾਹੀਦੀ ਹੈ। ਅੱਜ ਇਸ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਭਾਈ ਸਾਹਿਬ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦੀ ਸ਼ਹਾਦਤ ਤੇ ਜਿੱਥੇ ਮੈਂ ਉਹਨਾਂ ਨੂੰ ਕੋਟਾਨ-ਕੋਟ ਪ੍ਰਣਾਮ ਕਰਦਾ। ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਆ ਤੇ ਸਾਡੇ ਚੇਤਿਆਂ ਦੇ ਵਿੱਚ ਕੌਮ ਦੇ ਸ਼ਹੀਦ ਹਮੇਸ਼ਾ ਹੀ ਰਹਿਣਗੇ। ਮੈਨੂੰ ਬੜੀ ਖੁਸ਼ੀ ਆ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਪੁੱਤਰਾ ਸਰਦਾਰ ਅਵਜੋਤ ਸਿੰਘ ਅੱਜ ਇੱਥੇ ਅੰਮ੍ਰਿਤ ਵੇਲੇ ਤੋਂ ਆਇਆ ਹੋਇਆ, ਸੋਹਣੀ ਦਸਤਾਰ ਸਜਾਈ ਆ ਔਰ ਇਹਨਾਂ ਨੇ ਹੀ ਆਪਣੇ ਦਾਦਾ ਜੀ ਦੀ ਜਥੇਦਾਰ ਜੀ ਦੀ ਵਿਰਾਸਤ ਨੂੰ ਅੱਗੇ ਨਾ ਅਕਾਲ ਪੁਰਖ ਕੌਂਕੇ ਪਰਿਵਾਰ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੰਗ ਸੰਗ ਸਹਾਈ ਹੋ ਗਏ। ਅਸੀਂ ਸਾਰੇ ਮਿਲ ਜੁਲ ਕੇ
ਜਦੋਂ ਦੁਨੀਆ ਦੇ ਲੋਕ ਅੱਜ ਨਵੇਂ ਸਾਲ ਨੂੰ ਮਨਾ ਰਹੇ ਨੇ ਤਾਂ ਸਿੱਖ ਕੌਮ ਦੇ ਵਿੱਚ ਅੱਜ ਵੀ ਅਸੀਂ ਆਪਣੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦੀ ਸ਼ਹਾਦਤ ਨੂੰ ਮਨਾ ਰਹੇ, ਜੋ ਦੱਸਦਾ ਹੈ ਕਿ ਸਿੱਖ ਕੌਮ ਦੇ ਵਿੱਚ ਸ਼ਹੀਦਾਂ ਦੀ ਲੰਬੀ ਕਤਾਰ ਹੈ ਅਤੇ ਸ਼ਹੀਦ ਕੌਮ ਤੇ ਪੰਥ ਅਤੇ ਸਰਬੱਤ ਦੇ ਭਲੇ ਦੇ ਲਈ ਸ਼ਹੀਦ ਹੋਏ। ਪਰ ਉਹਨਾਂ ਦਾ ਜਿਹੜਾ ਮਿਸ਼ਨ ਹੈ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਲਈ ਸਿਰ ਦਿੱਤਾ ਜਾ ਸਕਦਾ, ਪਰ ਗੁਰੂ ਤੋਂ ਬਿਨਾਂ ਕਿਸੇ ਦੂਜੇ ਦੀ ਗੁਲਾਮੀ ਨਹੀਂ। ਇਸ ਗੱਲ ਨੂੰ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੇ ਜੀਵਨ ਦੇ ਵਿੱਚ ਕਮਾ ਕੇ ਦੱਸਿਆ। ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਹੁਣ ਦੱਖਣੀ ਭਾਰਤ ਦੀ ਤਮਿਲ ਭਾਸ਼ਾ ਵਿੱਚ ਵੀ ਗਾਇਆ ਜਾਵੇਗਾ। ਚੇਨਈ ਵਿੱਚ ਚੱਲ ਰਹੇ ਮਾਰਗਜ਼ੀਲ ਮੱਕਲ ਈਸਾਈ ਉਤਸਵ ਦੌਰਾਨ ਪ੍ਰਸਿੱਧ ਫਿਲਮ ਨਿਰਮਾਤਾ ਭਾਈ ਰਣਜੀਤ ਵੱਲੋਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਪਹਿਲਾ ਤਮਿਲ ਗੀਤ ਸ਼ਿਸ਼ਟ ਕੀ ਚਾਦਰ ਗੁਰੂ ਤੇਗ ਬਹਾਦਰ ਜੀ ਰਿਲੀਜ਼ ਕੀਤਾ ਗਿਆ ਹੈ। ਬਹੁਜਨ ਦ੍ਰਵਿੜ ਪਾਰਟੀ ਦੇ ਸੰਸਥਾਪਕ ਜੀਵਨ ਸਿੰਘ ਵੱਲੋਂ ਲਿਖੇ ਗਏ ਇਸ ਗੀਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮੁੱਚੀ ਮਾਨਵਤਾ ਦੇ ਰੱਖਿਅਕ ਵਜੋਂ ਪੇਸ਼ ਕੀਤਾ ਗਿਆ ਹੈ। ਗੀਤ ਦੇ ਬੋਲ ਗੁਰੂ ਸਾਹਿਬ ਵੱਲੋਂ ਧਾਰਮਿਕ ਕੱਟੜਤਾ ਅਤੇ ਜਾਤੀਵਾਦ ਵਿਰੁੱਧ ਲੜੀ ਗਈ ਜੰਗ ਨੂੰ ਬਖੂਬੀ ਬਿਆਨ ਕਰਦੇ ਹਨ। ਇਸ ਨੂੰ ਪਦੂਵਈ ਸਿਥਨ ਜੈਮੂਰਤੀ, ਐਮ ਫਰੀਦਾ ਅਤੇ ਪੀ ਸਮਾਨਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੀ ਵੀਡੀਓ ਵਿੱਚ ਆਧੁਨਿਕ AI ਦੁਆਰਾ ਤਿਆਰ ਕੀਤੇ ਗਏ ਦ੍ਰਿਸ਼ਾਂ ਦੇ ਨਾਲ-ਨਾਲ ਸਕੂਲ ਆਫ ਮੀਰੀ ਪੀਰੀ ਤਾਮਿਲਨਾਡੂ ਦੀਆਂ ਝਲਕੀਆਂ ਵੀ ਦਿਖਾਈਆਂ ਗਈਆਂ ਹਨ। ਵੀਡੀਓ ਵਿੱਚ ਤਾਮਿਲ ਅਤੇ ਪੰਜਾਬੀ ਸਿੱਖਾਂ ਨੂੰ ਇਕੱਠੇ ਲੰਗਰ ਸੇਵਾ ਕਰਦੇ ਦਿਖਾ ਕੇ ਬਰਾਬਰੀ ਦਾ ਸੁਨੇਹਾ ਦਿੱਤਾ ਗਿਆ ਹੈ, ਜੋ ਸਿੱਖੀ ਅਤੇ ਦ੍ਰਾਵਿੜ ਵਿਚਾਰਧਾਰਾ ਦੇ ਆਪਸੀ ਸਾਂਝੇ ਸਿਧਾਂਤਾਂ ਨੂੰ ਦਰਸਾਉਂਦਾ ਹੈ। ਇਸ ਸੱਭਿਆਚਾਰਕ ਸਾਂਝ ਦੇ ਪਿੱਛੇ ਇੱਕ ਡੂੰਘਾ ਸਬੰਧ ਹੈ। ਸਾਲ 2021 ਵਿੱਚ ਦਿੱਲੀ ਦੇ ਸਿੰਘੂ ਬਾਰਡਰ ਤੇ ਹੋਏ ਕਿਸਾਨ ਅੰਦੋਲਨ ਦੌਰਾਨ ਤਾਮਿਲਨਾਡੂ ਤੋਂ ਲਗਭਗ 200 ਲੋਕ ਸ਼ਾਮਿਲ ਹੋਏ ਸਨ, ਜਿਨ੍ਹਾਂ ਵਿੱਚੋਂ ਕਈਆਂ ਨੇ ਸਿੱਖੀ ਜੀਵਨ ਜਾਂਚ ਨੂੰ ਅਪਣਾ ਲਿਆ। ਇਸੇ ਸਾਂਝ ਕਾਰਨ BDP ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ 7 ਤਾਮਿਲ ਸਿੱਖ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਇਸ ਗੀਤ ਦੇ ਰਿਲੀਜ਼ ਮੌਕੇ ਯੂਨਾਈਟਿਡ ਸਿੱਖੀਜ਼ਮ ਤਾਮਿਲਨਾਡੂ ਦੇ ਡਾਇਰੈਕਟਰ ਸੁਰਜੀਤ ਸਿੰਘ ਅਤੇ ਹੋਰ ਪ੍ਰਮੁੱਖ ਸਿੱਖ ਸ਼ਖਸੀਅਤਾਂ ਹਾਜ਼ਰ ਸਨ। ਬੁਲਾਰਿਆਂ ਨੇ ਕਿਹਾ ਕਿ ਇਹ ਗੀਤ ਸਿਰਫ ਇੱਕ ਰਚਨਾ ਨਹੀਂ, ਸਗੋਂ ਸਮਾਜਿਕ ਬਰਾਬਰੀ ਲਈ ਲੜਨ ਵਾਲੀਆਂ ਦੋ ਮਹਾਨ ਲਹਿਰਾਂ ਦ੍ਰਾਵਿੜ ਅਤੇ ਸਿੱਖਾਂ ਦੇ ਆਪਸੀ ਮਿਲਾਪ ਦਾ ਪ੍ਰਤੀਕ ਹੈ। ਸੰਘਰਸ਼ ਕਰਦੇ ਨੇ ਧਰਨੇ ਲਾ ਕੇ ਜ਼ਮੀਨ ਦੇ ਉੱਤੇ, ਪਰ ਇਹ ਸਿੰਘ ਨੇ ਹਵਾ ਦੇ ਵਿੱਚ ਟਾਵਰ ਤੇ ਬਹਿ ਕੇ 400 ਫੁੱਟ ਉੱਚਾ ਸੰਘਰਸ਼ ਕਰ ਰਿਹਾ ਹੈ, ਜੋ ਕਿ ਏਡੀ ਵੱਡੀ ਕੁਰਬਾਨੀ ਮੈਨੂੰ ਕਿਤੇ ਸਾਰੇ ਹਿੰਦੁਸਤਾਨ ਵਿੱਚ ਨਜ਼ਰ ਨਹੀਂ ਆਈ। ਇੱਕ ਸਿੰਘ ਫੌਜੀ ਜਿਹਨੇ ਧਾਰ ਲਿਆ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਧਰਮ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਪਰ ਸਰਕਾਰਾਂ ਜਿਹੜੀਆਂ ਨੇ ਕਾਨੂੰਨ ਜਿਹੜਾ 295 ਇਹਦਾ ਬਣਾਇਆ ਹੈ, ਉਹਦੀ ਨਾਲ ਦੀ ਨਾਲ ਜ਼ਮਾਨਤ ਕਰ ਦਿੰਦੀਆਂ। ਇਹਨਾਂ ਟਾਈਮ ਤੇ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ, ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ। ਕੁਝ ਲੋਕ ਬਹੁਤ ਵੱਡੀ ਇਹਦੇ ਪਿੱਛੇ ਤਾਕਤ ਕੰਮ ਕਰ ਰਹੀ ਹੈ। ਇਸ ਕੰਮ ਦੇ ਨਾ ਗ੍ਰੰਥੀ ਨੂੰ ਹਿੰਮਤ ਪੈਂਦੀ ਹੈ, ਨਾ ਹੋਰ ਕਿਸੇ ਨੂੰ ਹਿੰਮਤ ਪੈਂਦੀ ਹੈ ਇਹੋ ਜਿਹਾ ਕੰਮ ਕਰਨ ਦੀ। ਤੇ ਪਰ ਕੁਝ ਕੁਤਾਹੀਆਂ ਹੁੰਦੀਆਂ ਨੇ, ਜਿਵੇਂ ਕਿਹਾ ਵੀ ਕੈਮਰੇ ਤੁਸੀਂ ਲਾਓ, ਕੈਮਰੇ ਔਨ ਰੱਖੋ, ਤੇ ਜੇ ਗ੍ਰੰਥੀ ਹੀ ਇਨਵੋਲਵਮੈਂਟ ਹੈ ਤਾਂ ਫਿਰ ਕੈਮਰੇ ਬੰਦ ਹੋਣਗੇ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਏਗੀ ਤਾਂ ਖੇਤ ਬਚੇਗਾ ਕਿਵੇਂ? ਇਹ ਤੇ ਵਾੜ ਹੀ ਖੇਤ ਨੂੰ ਖਾ ਰਹੀ ਹੈ, ਤੇ ਉਹ ਨਹੀਂ ਖਾ ਰਹੀ। ਇਹਦੇ ਪਿੱਛੇ ਵੱਡੀ ਕੋਈ ਸ਼ਖਸੀਅਤ ਤਾਕਤ ਹੈ ਜਿਹੜੀ ਇਹ ਕੰਮ ਕਰਵਾ ਰਹੀ ਹੈ, ਉਹ ਤਾਕਤ ਨੂੰ ਠੱਲ ਪਾਉਣ ਵਾਸਤੇ। ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝਿੰਡਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਗ੍ਰੰਥੀ ਸਿੰਘ ਇਕੱਲੇ ਨਹੀਂ ਕਰ ਸਕਦੇ, ਸਗੋਂ ਇਹਨਾਂ ਘਟਨਾਵਾਂ ਪਿੱਛੇ ਸਾਜ਼ਿਸ਼ ਰਚਣ ਵਾਲੇ ਕੋਈ ਹੋਰ ਹਨ, ਜਿਨ੍ਹਾਂ ਦੀ ਸ਼ਨਾਖਤ ਕਰਕੇ ਸਜ਼ਾ ਦਿਵਾਉਣਾ ਸਮੇਂ ਦੀ ਮੁੱਖ ਲੋੜ ਹੈ। ਜਥੇਦਾਰ ਝਿੰਡਾ ਸਮਾਣਾ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖਤ ਕਾਨੂੰਨ ਦੀ ਮੰਗ ਲਈ ਲਾਏ ਮੋਰਚੇ ਵਿੱਚ ਪਹੁੰਚੇ ਸਨ। ਗੁਰਜੀਤ ਸਿੰਘ ਖਾਲਸਾ 15 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ਤੇ ਮੋਰਚਾ ਲਾ ਕੇ ਬੈਠੇ ਹਨ। ਜਥੇਦਾਰ ਝਿੰਡਾ ਨੇ ਸਨੌਰ ਵਿੱਚ ਬੇਅਦਬੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੌਜੂਦਾ ਕਾਨੂੰਨ ਬਹੁਤ ਕਮਜ਼ੋਰ ਹਨ ਅਤੇ ਸਰਕਾਰਾਂ ਇਹਨਾਂ ਨੂੰ ਸਖਤ ਬਣਾਉਣ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਇਸ ਤੋਂ ਇਲਾਵਾ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸਮਾਣਾ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੱਕ ਪੈਦਲ ਮਾਰਚ ਸ਼ੁਰੂ ਕੀਤਾ ਗਿਆ। ਇਹ ਮਾਰਚ 15 ਜਨਵਰੀ ਨੂੰ ਸ਼੍ਰੀ ਦਰਬਾਰ ਸਾਹਿਬ ਪਹੁੰਚੇਗਾ, ਜਿੱਥੇ ਬੇਅਦਬੀਆਂ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾਉਣ ਲਈ ਅਰਦਾਸ ਕੀਤੀ ਜਾਵੇਗੀ। ਉਹਨਾਂ ਸੰਗਤ ਨੂੰ ਇਸ ਪੈਦਲ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ। ਅੱਜ ਅਸੀਂ ਸਮਾਣਾ ਵਿਖੇ ਉਸ ਪਾਰਕ ਵਿੱਚ ਖੜੇ ਹਾਂ, ਜਿਸ ਜਗ੍ਹਾ ਤੇ 15 ਮਹੀਨੇ ਤੋਂ ਲਗਾਤਾਰ ਸਾਡੇ ਭਾਈ ਗੁਰਜੀਤ ਸਿੰਘ ਜੀ ਕਾਨੂੰਨ ਬਣਵਾਉਣ ਵਾਸਤੇ ਧਰਮ ਗ੍ਰੰਥਾਂ ਦੇ ਪ੍ਰਤੀ ਸਖਤ ਕਾਨੂੰਨ ਬਣੇ। 15 ਮਹੀਨੇ ਤੋਂ ਲਗਾਤਾਰ
ਸੰਘਰਸ਼ ਕਰ ਰਹੇ ਨੇ ਉਹ ਵੀ 400 ਫੁੱਟ ਉੱਤੇ ਟਾਵਰ ਤੇ ਬਹਿ ਕੇ। ਲੋਕ ਸੰਘਰਸ਼ ਕਰਦੇ ਨੇ ਧਰਨੇ ਲਾ ਕੇ ਜ਼ਮੀਨ ਦੇ ਉੱਤੇ, ਪਰ ਇਹ ਸਿੰਘ ਨੇ ਹਵਾ ਦੇ ਵਿੱਚ ਟਾਵਰ ਤੇ ਬਹਿ ਕੇ 400 ਫੁੱਟ ਉੱਚਾ ਸੰਘਰਸ਼ ਕਰ ਰਿਹਾ ਹੈ, ਜੋ ਕਿ ਐਡੀ ਵੱਡੀ ਕੁਰਬਾਨੀ ਮੈਨੂੰ ਕਿਹੜੇ ਸਾਰੇ ਹਿੰਦੁਸਤਾਨ ਵਿੱਚ ਨਜ਼ਰ ਨਹੀਂ ਆਈ। ਇੱਕ ਸਿੰਘ ਫੌਜੀ ਜਿਹਨੇ ਧਾਰ ਲਿਆ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਧਰਮ ਗ੍ਰੰਥਾਂ ਦੀ ਬੇਅਦਬੀ ਹੁੰਦੀ ਹੈ, ਪਰ ਸਰਕਾਰਾਂ ਜਿਹੜੀਆਂ ਨੇ ਕਾਨੂੰਨ ਜਿਹੜਾ 295 ਦਾ ਬਣਾਇਆ ਹੈ ਉਹਦੀ ਨਾਲ ਦੀ ਨਾਲ ਜ਼ਮਾਨਤ ਕਰ ਦਿੰਦੀਆਂ ਨੇ। ਇਹ ਕਾਨੂੰਨ ਇਹਦੇ ਲਚੀਲੇ ਨਹੀਂ ਚਾਹੀਦੇ। ਜੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਮਰਿਆ ਆਦਮੀ ਦੀ ਦੇਹ ਮੰਨਿਆ ਹੈ ਤੇ ਗੁਰੂ ਮੰਨਿਆ ਗੁਰੂ ਗ੍ਰੰਥ, ਸਾਡੇ ਤੋਂ ਬਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗੁਰੂ ਹੋਣਗੇ, ਤੇ ਜੇ ਉਹਦੀ ਬੇਅਦਬੀ ਹੁੰਦੀ ਹੈ ਤੇ ਇਹਦਾ ਮਤਲਬ ਇੱਕ ਇਨਸਾਨ ਦੀ ਬੇਅਦਬੀ ਹੁੰਦੀ ਹੈ, ਇੱਕ ਗੁਰੂ ਦੀ ਬੇਅਦਬੀ ਹੋ ਰਹੀ ਹੈ। ਤੇ ਜੇ ਗੁਰੂ ਦੀ ਬੇਅਦਬੀ ਹੋਵੇ ਤਾਂ ਸਾਨੂੰ ਕਿਵੇਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਾਡੀ ਮੰਗ ਉਸ ਭਾਈ ਗੁਰਜੀਤ ਸਿੰਘ ਦੀ ਮੰਗ ਹੈ। ਇਹ ਹੁਣ 15 ਮਹੀਨੇ ਬਾਅਦ ਇਹ ਆਪਣੇ ਰਾਮ ਸਿੰਘ ਰਾਣਾ ਜੀ ਨੇ ਇਹ ਸਟੈਪ ਚੁੱਕਿਆ ਹੈ, ਉਹਨਾਂ ਦੇ ਸਹਿਯੋਗ ਕਰਨ ਵਾਸਤੇ, ਉਹਨਾਂ ਦੇ ਐਜੀਟੇਸ਼ਨ ਨੂੰ ਜਾਣ ਪਾਉਣ ਵਾਸਤੇ, ਉਹਨਾਂ ਦੀ ਐਜੀਟੇਸ਼ਨ ਨੂੰ ਦੁਨੀਆ ਪਹੁੰਚਾਉਣ ਵਾਸਤੇ ਇਹਨਾਂ ਐਜੀਟੇਸ਼ਨ ਚੁੱਕਿਆ ਹੈ। ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੁਰਜੀਤ ਸਿੰਘ ਦੀ ਕੁਰਬਾਨੀ ਨੂੰ ਵੇਖਦੇ ਹੋਇਆਂ, ਰਾਣਾ ਜੀ ਦੇ ਸੰਘਰਸ਼ ਨੂੰ ਵੇਖਦੇ ਹੋਇਆਂ ਨਾਲ ਖੜੀਏ। ਤੇ ਸਵੇਰੇ ਕੱਲ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਨੇ। ਮੈਂ ਸਮਾਣੇ ਦੀਆਂ ਸੰਗਤਾਂ ਨੂੰ ਸਾਰੇ ਮਹਾਂਪੁਰਖਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਕਾਰ ਸੇਵਾ ਵਾਲੇ ਬਾਬਿਆਂ ਕੋਲ ਵੀ ਗਏ ਹਾਂ ਜਿੰਨੇ ਹਰਿਆਣੇ ਪੰਜਾਬ ਦੇ ਨੇ। ਮੈਂ ਤੇ ਰਾਮ ਸਿੰਘ ਜੀ ਰਾਣਾ ਅਸੀਂ ਡੇਰੇਦਾਰ ਜਿੰਨੇ ਸੰਤ ਮਹਾਂਪੁਰਖ ਨੇ ਉਹਨਾਂ ਕੋਲ ਵੀ ਗਏ ਨੇ। ਸਾਰਿਆਂ ਦੀਆਂ ਫੋਟੋ ਵੀ ਬੈਨਰਾਂ ਤੇ ਲਾਈਆਂ ਨੇ। ਸਾਰਿਆਂ ਨੂੰ ਪੁਰਜੋਰ ਅਪੀਲ ਹੈ ਕਿ ਕੱਲ ਨੂੰ 10 ਵਜੇ ਅਖੰਡ ਪਾਠ ਸਾਹਿਬ ਦੇ ਜਦੋਂ ਭੋਗ ਪੈਣ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਪਹੁੰਚਣੀ ਚਾਹੀਦੀ ਹੈ। ਤੇ ਇੱਥੋਂ ਜੋ ਜਲਾਲ ਦੇ ਨਾਲ ਇੱਕ ਨਗਰ ਕੀਰਤਨ ਕੱਢਿਆ ਜਾਏਗਾ ਤੇ ਜਿਹੜਾ ਕਿ ਹਰਿਮੰਦਰ ਸਾਹਿਬ 15 ਤਰੀਕ ਸ਼ਾਮ ਨੂੰ ਪਹੁੰਚੇਗਾ। ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਇੱਥੋਂ ਸ਼ੁਰੂਆਤ ਹੋਣਾ ਹੈ ਤੇ ਗੁਰੂ ਮਹਾਰਾਜ ਦੀ ਅਰਦਾਸ ਕਰਕੇ ਇੱਥੇ ਲੰਗਰ ਅਟੁੱਟ ਵਰਤਣਗੇ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਖੰਡ ਪਾਠ ਸਾਹਿਬ ਦੇ ਭੋਗ ਤੇ ਪੈਣ ਤੋਂ ਬਾਅਦ ਲੰਗਰ ਛਕ ਕੇ ਤੇ ਆਪਾਂ ਰਵਾਨਗੀ ਪਾਣੀ ਹੈ। ਅੱਜ ਦਾ ਇਹ ਪ੍ਰੋਗਰਾਮ ਇਸ ਤਰ੍ਹਾਂ ਜੀ ਅੱਜ ਤੇ ਵੇਖਣ ਵਾਲੀ ਗੱਲ ਹੈ ਵੀ ਇਹ ਗ੍ਰੰਥੀ ਅੱਗੇ ਵੀ ਗ੍ਰੰਥੀ ਹੀ ਸੀ। ਇਹਨਾਂ ਟਾਈਮ ਤੇ ਜਿਹੜੀਆਂ ਸ਼ਹਾਦਤਾਂ ਹੋ ਰਹੀਆਂ ਨੇ ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ। ਕੁਝ ਲੋਕ ਬਹੁਤ ਵੱਡੀ ਇਹਦੇ ਪਿੱਛੇ ਤਾਕਤ ਕੰਮ ਕਰ ਰਹੀ ਹੈ ਇਸ ਕੰਮ ਦੇ। ਨਾ ਗ੍ਰੰਥੀ ਨੂੰ ਹਿੰਮਤ ਪੈਂਦੀ ਹੈ ਨਾ ਹੋਰ ਕਿਸੇ ਨੂੰ ਹਿੰਮਤ ਪੈਂਦੀ ਹੈ ਇਹੋ ਜਿਹਾ ਕੰਮ ਕਰਨ ਦੇ। ਤੇ ਪਰ ਕੁਝ ਕੁਤਾਹੀਆਂ ਹੁੰਦੀਆਂ ਨੇ, ਜਿਵੇਂ ਕਿਹਾ ਵੀ ਕੈਮਰੇ ਤੁਸੀਂ ਲਾਓ, ਕੈਮਰੇ ਔਨ ਰੱਖੋ, ਤੇ ਜੇ ਗ੍ਰੰਥੀ ਹੀ ਇਨਵੋਲਵਮੈਂਟ ਹੈ ਤਾਂ ਫਿਰ ਕੈਮਰੇ ਬੰਦ ਹੋਣਗੇ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਏਗੀ ਤਾਂ ਖੇਤ ਬਚੇਗਾ ਕਿਵੇਂ? ਇਹ ਤੇ ਵਾੜ ਹੀ ਖੇਤ ਨੂੰ ਖਾ ਰਹੀ ਹੈ ਤੇ ਉਹ ਨਹੀਂ ਖਾ ਰਹੀ। ਇਹਦੇ ਪਿੱਛੇ ਵੱਡੀ ਕੋਈ ਸ਼ਖਸੀਅਤ ਤਾਕਤ ਹੈ ਜਿਹੜੀ ਇਹ ਕੰਮ ਕਰਵਾ ਰਹੀ ਹੈ। ਉਹ ਤਾਕਤ ਨੂੰ ਠੱਲ ਪਾਉਣ ਵਾਸਤੇ ਕਹਿੰਦੇ ਨੇ ਚੋਰ ਨਾ ਮਾਰੋ, ਚੋਰ ਦੀ ਮਾਂ ਮਾਰੋ। ਚੋਰ ਦੀ ਮਾਂ ਨੂੰ ਆਪਾਂ ਲੱਭਣਾ ਪਏਗਾ ਵੀ ਇਹ ਸ਼ਾਸਤਾਂ ਕੌਣ ਕਰਾਂਦਾ, ਤੇ ਉਹਨਾਂ ਨੂੰ ਵੀ ਸਜ਼ਾ ਦੇ ਕਟਗਰੇ 'ਚ ਖੜਾ ਹੋਣਾ ਪਏਗਾ, ਤਾਂ ਹੀ ਇਹ ਰੁਕ ਪਾਏਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰਤਾ ਲਈ ਪਹੁੰਚੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਫਲੋਰੀਡਾ ਸਥਿਤ ਆਪਣੀ ਰਿਹਾਇਸ਼ ਤੇ ਸਵਾਗਤ ਕੀਤਾ ਅਤੇ ਈਰਾਨ ਨੂੰ ਉਸ ਦਾ ਪਰਮਾਣੂ ਪ੍ਰੋਗਰਾਮ ਮੁੜ ਸ਼ੁਰੂ ਕਰਨ ਖਿਲਾਫ ਚੇਤਾਵਨੀ ਵੀ ਦਿੱਤੀ। ਟਰੰਪ ਨੇ ਇਹ ਚੇਤਾਵਨੀ ਅਜਿਹੇ ਸਮੇਂ ਦਿੱਤੀ ਹੈ ਜਦੋਂ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਜੂਨ ਵਿੱਚ ਈਰਾਨ ਦੇ ਅਹਿਮ ਪਰਮਾਣੂ ਟਿਕਾਣਿਆਂ ਤੇ ਅਮਰੀਕੀ ਹਮਲਿਆਂ ਨਾਲ ਤਹਿਰਾਨ ਦੀ ਪਰਮਾਣੂ ਸਮਰੱਥਾ ਖਤਮ ਹੋ ਗਈ ਹੈ। ਇਜ਼ਰਾਈਲੀ ਅਧਿਕਾਰੀਆਂ ਦੇ ਹਵਾਲੇ ਨਾਲ ਸਥਾਨਕ ਮੀਡੀਆ ਵਿੱਚ ਰਿਪੋਰਟ ਹੈ ਕਿ ਈਰਾਨ ਇਜ਼ਰਾਈਲ ਤੇ ਹਮਲਾ ਕਰਨ ਵਿੱਚ ਸਮਰੱਥ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਮੁੜ ਤਿਆਰ ਕਰ ਸਕਦਾ ਹੈ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਮੈਂ ਸੁਣ ਰਿਹਾ ਹਾਂ ਕਿ ਈਰਾਨ ਮੁੜ ਕੋਸ਼ਿਸ਼ ਕਰ ਰਿਹਾ ਹੈ। ਜੇ ਉਹ ਅਜਿਹਾ ਕਰ ਰਹੇ ਹਨ ਤਾਂ ਉਹਨਾਂ ਨੂੰ ਦਬਾਉਣਾ ਪਵੇਗਾ। ਅਸੀਂ ਉਹਨਾਂ ਨੂੰ ਬੁਰੀ ਤਰ੍ਹਾਂ ਹਰਾ ਦੇਵਾਂਗੇ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਤਨਯਾਹੂ ਨਾਲ ਦੁਵੱਲੀ ਮੀਟਿੰਗ ਦੌਰਾਨ ਭਾਰਤ-ਪਾਕਿਸਤਾਨ ਜੰਗ ਖਤਮ ਕਰਵਾਉਣ ਦਾ ਦਾਅਵਾ ਮੁੜ ਦੁਹਰਾਇਆ। ਜ਼ੋਹਰਾਨ ਮਮਦਾਨੀ ਇੱਕ ਇਤਿਹਾਸਕ ਅਤੇ ਗੈਰ ਕਾਰਜਸ਼ੀਲ ਸਬਵੇ ਸਟੇਸ਼ਨ ਤੇ ਅਹੁਦੇ ਦੀ ਸਹੁੰ ਚੁੱਕ ਕੇ ਨਿਊਯਾਰਕ ਸਿਟੀ ਦੇ ਮੇਅਰ ਬਣ ਗਏ ਹਨ। ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਿਤ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਿਮ ਆਗੂ ਬਣੇ ਹਨ ਜਿਨ੍ਹਾਂ ਨੇ ਕੁਰਾਨ ਤੇ ਹੱਥ ਰੱਖ ਕੇ ਸਹੁੰ ਚੁੱਕੀ। ਮਮਦਾਨੀ ਨੇ ਕਿਹਾ ਕਿ ਇਹ ਸੱਚਮੁੱਚ ਜੀਵਨ ਭਰ ਦਾ ਸਨਮਾਨ ਅਤੇ ਸੁਭਾਗ ਹੈ। ਸਹੁੰ ਚੁੱਕ ਸਮਾਗਮ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਸ਼ੀਆ ਜੇਮਸ ਵੱਲੋਂ ਪੁਰਾਣੇ ਸਿਟੀ ਹਾਲ ਸਟੇਸ਼ਨ ਤੇ ਕਰਵਾਇਆ ਗਿਆ। ਉਹ ਅੱਜ ਦੁਪਹਿਰ 1 ਵਜੇ ਸਿਟੀ ਹਾਲ ਵਿਖੇ ਇੱਕ ਜਨਤਕ ਸਮਾਰੋਹ ਵਿੱਚ ਅਮਰੀਕੀ ਸੈਨੇਟਰ ਬਰਨੀ ਸੈਂਡਰਸ ਦੀ ਮੌਜੂਦਗੀ ਵਿੱਚ ਦੁਬਾਰਾ ਸਹੁੰ ਚੁੱਕਣਗੇ।
ਜਿਸ ਤੋਂ ਬਾਅਦ ਕੈਨੀਅਨ ਆਫ ਹੀਰੋਜ਼ ਵਜੋਂ ਜਾਣੇ ਜਾਂਦੇ ਬ੍ਰੌਡਵੇ ਦੇ ਹਿੱਸੇ ਤੇ ਇੱਕ ਜਨਤਕ ਬਲੌਕ ਪਾਰਟੀ ਕੀਤੀ ਜਾਵੇਗੀ। 34 ਸਾਲ ਦੀ ਉਮਰ ਵਿੱਚ ਮਮਦਾਨੀ ਪੀੜ੍ਹੀਆਂ ਵਿੱਚ ਸ਼ਹਿਰ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਹਨ ਅਤੇ ਉਹ ਦੱਖਣੀ ਏਸ਼ੀਆਈ ਮੂਲ ਦੇ ਹੋਣ ਦੇ ਨਾਲ-ਨਾਲ ਅਫਰੀਕਾ ਵਿੱਚ ਪੈਦਾ ਹੋਣ ਵਾਲੇ ਪਹਿਲੇ ਮੇਅਰ ਵੀ ਹਨ। ਇੱਕ ਲੋਕਤੰਤਰੀ ਸਮਾਜਵਾਦੀ ਵਜੋਂ ਉਹਨਾਂ ਨੇ ਚਾਈਲਡ ਕੇਅਰ, ਮੁਫਤ ਬੱਸਾਂ, ਕਿਰਾਏ ਨੂੰ ਫ੍ਰੀਜ਼ ਕਰਨ ਅਤੇ ਸਰਕਾਰੀ ਕਰਿਆਨੇ ਦੀਆਂ ਦੁਕਾਨਾਂ ਵਰਗੀਆਂ ਨੀਤੀਆਂ ਰਾਹੀਂ ਰਹਿਣ-ਸਹਿਣ ਦੀ ਲਾਗਤ ਘਟਾਉਣ ਦਾ ਵਾਅਦਾ ਕੀਤਾ ਹੈ। ਸਵਿਸ ਐਲਪਸ ਵਿੱਚ ਇੱਕ ਬਾਰ ਵਿੱਚ ਅੱਗ ਲੱਗਣ ਨਾਲ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਪੁਲਿਸ ਨੇ ਮੌਤਾਂ ਅਤੇ ਜ਼ਖਮੀਆਂ ਦੀ ਪੁਸ਼ਟੀ ਕੀਤੀ ਹੈ, ਪਰ ਸਹੀ ਅੰਕੜਾ ਤੁਰੰਤ ਉਪਲਬਧ ਨਹੀਂ ਹੈ। ਅੱਗ ਸਵਿਟਜ਼ਰਲੈਂਡ ਦੇ ਕ੍ਰਾਂਸ ਮੋਂਟਾਨਾ ਦੇ ਐਲਪਾਈਨ ਸ਼ੱਕੀ ਰਿਜ਼ੋਰਟ ਨਗਰਪਾਲਿਕਾ ਵਿੱਚ ਲੱਗੀ। ਵੇਰਵੇ ਤੁਰੰਤ ਉਪਲਬਧ ਨਹੀਂ ਸਨ। ਇਸ ਸੰਬੰਧੀ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਹੁਣ 7 ਜਨਵਰੀ ਨੂੰ ਜਿਹੜਾ ਉਹ ਸਮਾਂ ਦਿੱਤਾ ਗੱਲਬਾਤ ਦਾ, ਔਰ ਸਰਕਾਰ ਲਗਭਗ ਐਂ ਲੱਗਦਾ ਜਿਵੇਂ ਮਸਲਿਆਂ ਦਾ ਹੱਲ ਕਰਨਾ ਹੀ ਨਹੀਂ ਚਾਹੁੰਦੀ ਹੈਗੀ। ਜਿਹੜੀ ਮੋਦੀ ਸਰਕਾਰ ਹੈ ਉਹ ਲਗਾਤਾਰ ਜਿਹੜੇ ਦੇਸ਼ ਦੇ ਅਸਾਸੇ ਨੇ ਕੁਦਰਤੀ, ਉਹਨਾਂ ਨੂੰ ਕਾਰਪੋਰੇਟ ਦਾ ਕਬਜ਼ਾ ਕਰਾਉਣ ਤੇ ਲੱਗੀ ਹੋਈ ਆ। ਕਾਰਪੋਰੇਟ ਦਾ ਕਬਜ਼ਾ ਪੂਰਾ ਚੱਲ ਰਿਹਾ ਹੈਗਾ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵੱਲੋਂ ਲੁਧਿਆਣਾ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮੀਟਿੰਗ ਕਰਕੇ ਬਿਜਲੀ ਸੋਧ ਬਿੱਲ ਦਾ ਖਰੜਾ ਵਾਪਸ ਕਰਵਾਉਣ ਲਈ ਪੰਜਾਬ ਸਰਕਾਰ ਨਾਲ ਜੁੜੀਆਂ ਹੋਈਆਂ ਮੰਗਾਂ ਦੇ ਹੱਲ ਲਈ ਅਗਲੀ ਰਣਨੀਤੀ ਤੈਅ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪਹਿਲਾਂ ਕਿਸਾਨਾਂ ਵੱਲੋਂ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਗਏ ਅਤੇ ਇਸ ਤੋਂ ਬਾਅਦ ਰੇਲ ਰੋਕੋ ਧਰਨੇ ਦਿੱਤੇ ਗਏ, ਜਿਸ ਤੋਂ ਬਾਅਦ ਸਰਕਾਰ ਵੱਲੋਂ ਕਿਸਾਨਾਂ ਨੂੰ 7 ਜਨਵਰੀ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਸਰਕਾਰ ਦੀਆਂ ਨੀਤੀਆਂ ਤੋਂ ਲੱਗਦਾ ਹੈ ਕਿ ਸਰਕਾਰ ਕੇਵਲ ਕਿਸਾਨਾਂ ਨੂੰ ਲਾਰੇ ਲਾ ਰਹੀ ਹੈ, ਕਿਉਂਕਿ ਹਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਰੱਦ ਕਰ ਦਿੱਤੀ ਜਾਂਦੀ ਹੈ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਅੱਜ ਲੁਧਿਆਣਾ ਵਿੱਚ ਮੀਟਿੰਗ ਕਰਨ ਉਪਰੰਤ ਕੁਝ ਏਜੰਡੇ ਵਿਚਾਰ ਕਰ ਰਿਹਾ। ਇੱਕ ਤਾਂ ਜਿਹੜਾ ਪਿੱਛੇ ਮੋਰਚਾ ਚੱਲ ਰਿਹਾ ਸੀ ਡੀਸੀ ਦਫ਼ਤਰ, ਉਹ ਤੋਂ ਬਾਅਦ ਰੇਲ ਰੋਕੋ ਸੀਗਾ, ਜਿਸ ਵਿੱਚ ਪੰਜਾਬ ਸਰਕਾਰ ਨੇ ਗੱਲਬਾਤ ਦਾ ਸੱਦਾ ਦਿੱਤਾ ਸੀ। ਉਦੋਂ ਬਾਅਦ 2 ਦਿਨ ਦਾ ਸਮਾਂ ਲਿਆ, ਫਿਰ 30 ਤੱਕ ਦਾ ਸਮਾਂ ਲਿਆ, ਫਿਰ ਹੁਣ 7 ਜਨਵਰੀ ਨੂੰ ਜਿਹੜਾ ਉਹ ਸਮਾਂ ਦਿੱਤਾ ਗੱਲਬਾਤ ਦਾ, ਔਰ ਸਰਕਾਰ ਲਗਭਗ ਐਂ ਲੱਗਦਾ ਜਿਵੇਂ ਮਸਲਿਆਂ ਦਾ ਹੱਲ ਕਰਨਾ ਹੀ ਨਹੀਂ ਚਾਹੁੰਦੀ ਹੈਗੀ। ਦੇਖੋ, ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਖੇਤੀ ਦਾ ਸੰਕਟ ਵੱਧ ਰਿਹਾ ਹੈਗਾ। ਇਸ ਦੇ ਨਾਲ ਨਾਲ ਜਿਹੜੇ ਲਾਗਤ ਖਰਚੇ ਖੇਤੀ ਦੇ ਅੰਦਰ ਵੱਧ ਰਹੇ ਨੇ, ਜਿਹੜੇ ਫਸਲਾਂ ਦੇ ਰੇਟ ਆ ਉਹ ਲਗਾਤਾਰ ਜਾਮ ਕੀਤੇ ਹੋਏ ਨੇ, ਔਰ ਇਹਦੇ ਨਾਲ ਦੀ ਨਾਲ ਕਰਜ਼ਾ ਕਿਸਾਨਾਂ ਸਿਰ ਵੱਧ ਰਿਹਾ, ਖੁਦਕੁਸ਼ੀਆਂ ਹੋ ਰਹੀਆਂ। ਜਿਹੜੀ ਮੋਦੀ ਸਰਕਾਰ ਹੈ ਉਹ ਲਗਾਤਾਰ ਜਿਹੜੇ ਦੇਸ਼ ਦੇ ਅਸਾਸੇ ਨੇ ਕੁਦਰਤੀ, ਉਹਨਾਂ ਨੂੰ ਕਾਰਪੋਰੇਟ ਦਾ ਕਬਜ਼ਾ ਕਰਾਉਣ ਤੇ ਲੱਗੀ ਹੋਈ ਆ। ਕਾਰਪੋਰੇਟ ਦਾ ਕਬਜ਼ਾ ਪੂਰਾ ਚੱਲ ਰਿਹਾ ਹੈਗਾ। ਇੱਧਰ ਨਰੇਗਾ ਚੋਂ ਮਾੜਾ ਮੋਟਾ ਰੁਜ਼ਗਾਰ ਮਿਲਦਾ ਸੀ, ਉਹ ਵੀ ਖਤਮ ਕਰ ਲਿਆ ਗਿਆ। ਇਹਦੇ ਨਾਲ ਦੀ ਨਾਲ ਉਸ ਮੋਰਚੇ ਦੇ ਵਿੱਚ ਜਿਹੜੀਆਂ ਮੰਗਾਂ ਸੀ ਵੀ ਸ਼ੰਭੂ ਖਨੌਰੀ ਦਾ ਜਿੰਨਾ ਵੀ ਨੁਕਸਾਨ ਭਗਵੰਤ ਮਾਨ ਸਰਕਾਰ ਨੇ ਕੇਂਦਰ ਨਾਲ ਰਲ ਕੇ, ਜਿਵੇਂ ਇਹਨਾਂ ਦੇ ਐਮਐਲਏਆਂ ਤੇ ਟਰੈਕਟਰ ਟਰਾਲੀਆਂ ਚੋਰੀ ਕਰਨ ਦੇ ਇਹਨਾਂ ਦੇ ਪਾਰਟੀ ਦੇ ਬਹੁਤ ਸਾਰੇ ਹਿੱਸਿਆਂ ਤੇ ਲੱਗੇ ਨੇ, ਆ ਟਰਾਲੀਆਂ ਇਹਨਾਂ ਕੋਲ ਅਸੀਂ ਬਰਾਮਦ ਕੀਤੀਆਂ ਨੇ। ਦੂਸਰਾ, ਹੜ੍ਹਾਂ ਦਾ ਮੁਆਵਜ਼ਾ ਹਾਲੇ ਵੀ ਉਹ ਬਕਿਆ ਹੋਇਆ, ਜਿਹੜੇ ਉੱਥੇ ਜ਼ਖਮੀ ਹੋਏ, ਸ਼ਹੀਦ ਹੋਏ, ਉਹਨਾਂ ਦਾ ਮੁਆਵਜ਼ਾ, ਇਹ ਸਾਰੀਆਂ ਮੰਗਾਂ ਰਹਿੰਦੀਆਂ ਸੀ। ਤਾਂ ਇਹਦੇ ਤੇ ਵੇਖੋ ਫੈਸਲਾ ਕਰਾਂਗੇ ਵੀ ਇਸ ਤਰੀਕੇ ਨੇ ਟਾਈਮ ਬਤਾਈ ਜਾਣਾ ਕੇਂਦਰ ਨੇ, ਜਾਂ ਇਹ ਮਸਲਿਆਂ ਦਾ ਕੋਈ ਹੱਲ ਕਰਨਾ ਹੈਗਾ ਵਾ। ਔਰ ਸਰਕਾਰ ਜ਼ਬਰ ਤੇ ਤੁਲੀ ਹੋਈ ਆ। ਕੱਲ ਨੂੰ ਮੀਡੀਆ ਜਿਹੜਾ ਮੇਨ ਸਟ੍ਰੀਮ ਮੀਡੀਆ ਵਾ, ਦੇਖੋ ਮੈਂ ਸਾਰੇ ਮੀਡੀਆ ਨੂੰ ਨਹੀਂ ਮਾੜਾ ਕਹਿੰਦਾ, ਬਹੁਤ ਇੱਕ ਮੀਡੀਆ ਇੱਕ ਖੇਤਰ ਸਰਕਾਰ ਦਾ ਹੱਕ 'ਚ ਭੁਗਤ ਰਿਹਾ ਹੁੰਦਾ, ਉਹ ਲਗਾਤਾਰ ਕਰੂਗਾ ਵੀ ਤੁਸੀਂ ਲੋਕਾਂ ਨੂੰ ਤੰਗ ਕਰਦੇ ਜੇ, ਇਸ ਨਾਲ ਲੋਕ ਖੱਜਲ ਖਰਾਬ ਹੁੰਦੇ। ਠੀਕ ਆ, ਹੁਣ ਸਰਕਾਰ ਸਾਰੇ ਪੰਜਾਬੀਆਂ ਨੂੰ ਤੰਗ ਕਰੀ ਜਾਏ, ਸੈਂਟਰ ਦੀ ਸਰਕਾਰ ਸਾਰੇ ਭਾਰਤੀਆਂ ਨੂੰ ਤੰਗ ਕਰੀ ਜਾਏ, ਇੱਕ ਚਿੱਠੀ ਲਿਖ ਕੇ ਦੂਜੀ ਚਿੱਠੀ ਆ ਜੇ, ਮਸਲਿਆਂ ਦਾ ਹੱਲ ਨਾ ਕਰੇ, ਇਹਦੇ ਤੇ ਵੀ ਮੂੰਹ ਖੋਲ ਲੈਣਾ ਚਾਹੀਦਾ ਉਸ ਮੀਡੀਆ ਨੂੰ। ਅਸੀਂ ਦੱਸਣਾ ਚਾਹਾਂਗੇ ਪੰਜਾਬੀਆਂ ਨੂੰ ਵੀ ਕੱਲ ਨੂੰ ਨਹੀਂ ਕਹਿਣਾ ਵੀ ਕੋਈ ਤਿੱਖਾ ਅੰਦੋਲਨ ਕਰਨ ਦੇ ਜੇ, ਜਾਂ ਕੋਈ ਤੁਹਾਡਾ ਅੰਦੋਲਨ ਇਸ ਕਿਸਮ ਦਾ ਵਾ। ਇਹ ਅਸੀਂ ਸਰਕਾਰ ਨੂੰ ਸਮਾਂ ਦੇ ਰਹੇ, ਇਹਨਾਂ ਸਾਰੇ ਮਸਲਿਆਂ ਤੇ ਅੱਜ ਗੰਭੀਰਤਾ ਨਾਲ ਆਤਮ ਮੰਥਨ ਕਰਾਂਗੇ।